ਸਲਾਮੁਅਲੈਕਮ। ਉਹ ਗਰੀਬਾਂ ਰੱਖੇ ਰੋਜੇ ਤੇ ਦਿਨ ਵੱਡੇ ਹੋ ਗਏ। ਸਾਡੇ ਨਾ ਇੱਥੇ ਜ਼ਿਮੀਂਦਾਰ ਆ ਬਿਜਲੀ ਦੇ ਕਨੈਕਸ਼ਨ ਖਤਮ ਕਰਾ ਕੇ ਟਿਊਬਲਾਂ ਤੇ ਸੋਲਰ ਪਲੇਟਾਂ ਲਵਾਉਂਦੇ ਪਏ। ਤੇ ਜਦੋਂ ਹੁਣ ਸਰਦੀਆਂ 'ਚ ਝਾੜ ਬਣ ਜਾਂਦਾ ਨਾ ਤੇ ਸੋਲਰ ਪਲੇਟਾਂ ਪਾਣੀ ਨਹੀਂ ਚੁੱਕਦੀਆਂ, ਉਦੋਂ ਸੋਲਰ ਪਲੇਟਾਂ ਇੰਜ ਵਹਿੰਦੇ ਨੇ ਜਿਵੇਂ ਤੋਤੀ ਅੰਬ ਵੱਲ ਵਹਿੰਦੀ। ਉਹਨਾਂ ਵਿਚਾਰਿਆਂ ਵੀ ਇਹ ਕੰਮ ਨਾ ਪਰੇਸ਼ਾਨ ਹੋ ਕੇ ਕੀਤਾ। ਜੇ ਕਦੀ ਬਿਜਲੀ ਦਾ ਮਹਿਕਮਾ ਸਹੀ ਹੋ ਜਾਵੇ ਨਾ, ਚਲੋ ਜਿਹੜੇ ਟੈਕਸ ਲੱਗੇ ਨੇ ਬਿਜਲੀ ਵੱਧਦੀ ਏ ਉਹ ਤੇ ਜ਼ਿਮੀਂਦਾਰ ਔਖਾ ਸੌਖਾ ਹੋ ਕੇ ਬਿੱਲ ਦਿੱਤੀ ਆਉਂਦੇ ਨੇ। ਤੇ ਜਦੋਂ ਬਿਜਲੀ ਦਾ ਮਹਿਕਮਾ ਯੂਨਿਟ ਵੱਧ ਪਾ ਕੇ ਲਾਚੀਆਂ ਦੀਆਂ ਡਾਚੀਆਂ ਬਣਾਉਂਦੇ ਨਾ, ਉਹ ਗੱਲ ਫਿਰ ਸਮਝੋਂ ਬਾਹਰ ਹੋ ਜਾਂਦੀ। ਲੈ ਦੂਰ ਕੀ ਜਾਣਾ, ਸਾਡੇ ਗਵਾਂਢੀਆਂ ਨਾ ਅੱਜ ਨਾ ਸਰਦੀਆਂ 'ਚ ਬਿਜਲੀ ਦਾ ਕਨੈਕਸ਼ਨ ਖਤਮ ਕਰਾ ਕੇ ਸੋਲਰ ਪਲੇਟਾਂ ਲਵਾ ਬੈਠੇ ਨੇ। ਹੁਣ ਜਦੋਂ ਪਲੇਟਾਂ ਪਾਣੀ ਨਹੀਂ ਨਾ ਚੁੱਕਦੀਆਂ ਤੇ ਬੜੇ ਪਰੇਸ਼ਾਨ ਨੇ। ਉਹਨਾਂ ਨੂੰ ਪੁੱਛੋ ਨਾ, ਯਾਰ ਤੁਸੀਂ 2 ਮਹੀਨੇ ਕੱਢ ਜਾਓ, ਜੇ ਪਲੇਟਾਂ ਲਵਾਉਣੀਆਂ ਸੀ ਤੁਸੀਂ ਸਰਦੀਆਂ ਤੋਂ ਬਾਅਦ ਲਵਾ ਲਓ। ਉਹ ਆਂਦੇ ਨੇ ਸਾਡਾ ਇੱਕ ਸਿਰੀ ਬੜਾ ਕਾਲਾ ਸੀ, ਉਹਨੇ ਸਾਨੂੰ ਚੁੱਕ ਚੁਕਾ ਕੇ ਮਰਵਾਤਾ। ਉਹ ਆਂਦਾ ਸੀ ਇਹ ਪਲੇਟਾਂ ਤੇ ਸਰਦੀਆਂ 'ਚ ਵੀ ਪਾਣੀ ਚੁੱਕਦੀਆਂ ਨੇ। ਯਾਰ ਕੋਈ ਕੰਮ ਕਰਨ ਤੋਂ ਪਹਿਲਾਂ ਨਾ ਉਹਦੀ ਪੁੱਛ ਪ੍ਰਤੀਤ ਕਰ ਲੈਣੀ ਚਾਹੀਦੀ ਏ। ਇੱਕ ਗਿੱਦੜ ਸੀ, ਉਹਨੇ ਪੁੱਛਿਆ ਵੀ ਸ਼ੇਰ ਸ਼ਿਕਾਰ ਕਿਵੇਂ ਕਰਦਾ। ਉਹਨਾਂ ਆਖਿਆ ਉਹਦੀ ਅੱਖ ਲਾਲ ਹੋ ਜਾਂਦੀ ਏ। ਉਹਨੇ ਆਖਿਆ ਫਿਰ। ਉਹਨਾਂ ਆਖਿਆ ਉਹਦੀ ਪੂਛਲ ਨੂੰ ਕੁੰਡਲ ਪੈ ਜਾਂਦਾ। ਉਹਨਾਂ ਆਖਿਆ ਫਿਰ। ਉਹਨੇ ਸ਼ੇਰ ਦੇ ਲੂੰ ਕੰਢੇ ਖਲੇ ਹੋ ਜਾਂਦੇ ਨੇ, ਉਹ ਫਿਰ ਸ਼ਿਕਾਰ ਤੇ ਹਮਲਾ ਕਰਦਾ ਤੇ ਉਹਨੂੰ ਮਾਰ ਦਿੰਦਾ। ਉਹ ਗਿੱਦੜਾਂ ਦਾ ਵੇਖੋ ਮੇਰੀ ਅੱਖ ਲਾਲ ਏ। ਉਹਨਾਂ ਆਖਿਆ ਲਾਲ ਏ। ਉਹਨਾਂ ਵੇਖ ਮੇਰੀ ਪੂਛਲ ਨੂੰ ਕੁੰਡਲ ਪਿਆ ਹੈ। ਉਹਨਾਂ ਆਖਿਆ ਪਿਆ ਹੈ। ਗਿੱਦੜਾਂ ਦਾ ਵੇਖੋ ਮੇਰੇ ਲੂੰ ਕੰਢੇ ਖਲੇ ਨੇ। ਉਹਨਾਂ ਖਲੇ ਨੇ। ਇੰਨੀ ਗੱਲ ਨੂੰ ਨਾ ਗਿੱਦੜ ਨੇ ਢੱਗੇ ਤੇ ਹਮਲਾ ਕਰਤਾ। ਢੱਗੇ ਨੇ ਉਹਨੂੰ ਸਿੰਘਾਂ ਤੇ ਚੁੱਕ ਚੁੱਕ ਕੇ ਮਾਰਿਆ ਤੇ ਨਾਲੇ ਉਹਦਾ ਢਿੱਡ ਪਾੜਤਾ। ਗਿੱਦੜ ਨੇ ਆਪਦੀ ਭੱਜ ਕੇ ਜਾਨ ਬਚਾਈ ਤੇ ਨਾਲੇ ਆਖੇ ਨਾ ਮੇਰੀ ਅੱਖ ਲਾਲ ਸੀ ਨਾ ਲੂੰ ਕੰਢੇ ਖਲੇ ਸਨ, ਸ਼ਰੀਕਾਂ ਮੈਨੂੰ ਚੁੱਕ ਚੁਕਾ ਕੇ ਮਰਵਾ ਦਿੱਤਾ।